ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਟ੍ਰਿਸ਼ੀਆ ਮੈਕਲੌਫਲਿਨ ਆ, ਉਹਨਾਂ ਨੇ ਅਨਾਊਂਸ ਕੀਤਾ ਹੈ ਵੀ ਉਹ ਜੋਬ ਛੱਡ ਕੇ ਜਾ ਰਹੇ ਹੈਗੇ ਆ। ਤੇ ਕ੍ਰਿਸਟੀ ਨੋਇਮ ਨੇ ਦਾ ਧੰਨਵਾਦ ਕੀਤਾ ਜਿਹਦੇ ਲਈ ਉਹ ਕੰਮ ਕਰਦੀ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਟੌਪ ਦੀ ਸਪੋਕਸ ਪਰਸਨ, ਜੋ ਹਰ ਟਾਈਮ ਇਹੀ ਕਹਿੰਦੀ ਸੀ ਵੀ ਜੋ ਟਰੰਪ ਹੋਣਾ ਦਾ ਇਮੀਗ੍ਰੇਸ਼ਨ ਵਾਲਾ ਸਟੈਂਡ ਹੈਗਾ ਆ ਉਹ 100% ਸਹੀ ਹੈਗਾ ਆ। ਸੋ ਐਡਮਿਨਿਸਟ੍ਰੇਸ਼ਨ ਦਾ ਹਾਰਡ ਲਾਈਨ ਇਮੀਗ੍ਰੇਸ਼ਨ ਏਜੰਡਾ ਉਹ ਜਿਹੜਾ ਜਦੋਂ ਵੀ ਪ੍ਰੈਸ ਕਾਨਫਰੰਸ ਕਰਦੀ ਸੀ ਉਸ ਟਾਈਮ ਦੇ ਉੱਤੇ ਕਰਦੀ ਸੀ। ਸੋ 1 ਸਾਲ ਤੋਂ ਵੱਧ ਦਾ ਸਮਾਂ ਆਫਿਸ ਦੇ ਵਿੱਚ ਰਹੀ ਆ। ਕਹਿੰਦੇ ਵੀ ਐਕਚੁਅਲੀ ਦਸੰਬਰ ਦੇ ਵਿੱਚ ਜੋ ਮੈਕਲੌਫਲਿਨ ਆ ਉਹਨਾਂ ਨੇ ਸੋਚ ਲਿਆ ਸੀ ਵੀ ਮੈਂ ਰਿਜ਼ਾਈਨ ਕਰ ਦੇਣਾ ਹੈ, ਪਰ ਜਦੋਂ ਮਿਨੀਐਪੋਲਿਸ ਦੇ ਵਿੱਚ 2 ਜਾਣਿਆਂ ਦੀ ਰੇਨੇ ਗੁੱਡ ਤੇ ਐਲੈਕਸ ਪ੍ਰੈਟੀ ਦੀ ਮੌਤ ਹੋਈ ਆ, ਉਹਦੋਂ ਬਾਅਦ ਫਿਰ ਉਹ ਥੋੜਾ ਸਮਾਂ ਹੋਰ ਲੰਘਾ ਗਈ। ਸੋ ਮੈਕਲੌਫਲਿਨ ਨੇ ਆਪਣੇ ਕਲੀਗਸ ਨੂੰ ਇਹ ਦੱਸਿਆ ਵੀ ਉਹ ਛੱਡ ਕੇ ਜਾ ਰਹੀ ਹੈਗੀ ਆ। ਤੇ ਮੈਕਲੌਫਲਿਨ ਦਾ ਡਿਸੀਜਨ ਜਿਹੜਾ ਆ ਉਹਨੇ ਐਕਸ ਦੇ ਉੱਤੇ ਵੀ ਜਿਹੜਾ ਆ ਅੱਜ ਪਾਇਆ ਹੈਗਾ। ਸੋ ਜੋ ਕ੍ਰਿਸਟੀ ਨੋਇਮ ਆ ਉਹਨੇ ਕਿਹਾ ਵੀ ਬਹੁਤ ਹੀ ਡੈਡੀਕੇਟਡ ਤੇ ਪ੍ਰੋਫੈਸ਼ਨਲ ਇਹ ਜੋ EMPLOYEE ਸੀ, ਤੇ ਮੈਕਲੌਫਲਿਨ ਨੇ ਨੋਇਮ ਦਾ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਧੰਨਵਾਦ ਕੀਤਾ ਹੈ ਵੀ ਉਹਨੂੰ ਇਸ ਪੋਜੀਸ਼ਨ ਦੇ ਉੱਤੇ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਫੌਕਸ ਦੇ ਵਿੱਚ ਕੰਮ ਕਰਦੀ ਸੀ। ਸੋ ਹੁਣ ਉਹਨਾਂ ਦੇ ਜਿਹੜੇ ਅਸਿਸਟੈਂਟ ਆ ਉਸ ਨੂੰ ਨੋਮੀਨੇਟ ਕਰਨ ਦੀਆਂ ਜਿਹੜੀਆਂ ਤਿਆਰੀਆਂ ਹੋ ਰਹੀਆਂ ਹੈਗੀਆਂ। ਨੋਇਮ ਦੀ ਜਿਹੜੀ ਚੀਫ ਸਪੋਕਸਵੂਮਨ ਆ, ਉਹਨਾਂ ਰੈਪੂਟੇਸ਼ਨ ਇਸ ਬੇਸ ਤੇ ਬਣਾਇਆ ਸੀ ਵੀ ਅਸੀਂ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਡਿਫੈਂਡਰ ਹੈਗੇ ਆ, ਖਾਸ ਕਰਕੇ ਜੋ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਉਹਨਾਂ ਤੇ ਸੈਕਟਰੀਜ਼ ਲੀਡਰਸ਼ਿਪ ਤੇ ਜੋ ਉਹ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਕਰਦੀ ਸੀ ਤੇ ਉਹਦਾ ਜਿਹੜਾ ਪੂਰਾ ਸਟੈਂਡ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਆ ਇਮੀਗ੍ਰੇਸ਼ਨ ਦੇ ਉੱਤੇ, ਉਸ ਨੂੰ ਐਕਸਪੈਂਡ ਕਰਨ ਦੇ ਵਿੱਚ ਇਹਦਾ ਪੂਰਾ ਹੱਥ ਸੀ। ਬਲਕਿ ਮੈਕਲੌਫਲਿਨ ਨੇ ਤਾਂ ਇੱਕ ਟਾਈਮ ਤੱਕ ਜਦੋਂ ਰੇਨੇ ਗੁੱਡ ਦੀ ਮੌਤ ਹੋਈ ਇਹ ਕਹਿਤਾ ਸੀ ਵੀ ਐਕਟ ਆਫ ਡੋਮੈਸਟਿਕ ਟੈਰਰਿਜ਼ਮ ਹੈਗਾ, ਜਦੋਂ ਇਮੀਗ੍ਰੇਸ਼ਨ ਆਫੀਸਰਸ ਨੇ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀਗਾ। ਬਾਅਦ ਦੇ ਵਿੱਚ ਉਹਨੂੰ ਪਤਾ ਚੱਲਿਆ ਵੀ ਨਹੀਂ, ਇਹ ਗੱਲ ਟੋਟਲੀ ਜਿਹੜੀ ਆ ਡਿਫਰੈਂਟ ਸੀਗੀ, ਪਰ ਉਹਦੀ ਸਾਨੂੰ ਪਤਾ ਹੀ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹਦੇ ਬਾਰੇ ਬਾਅਦ 'ਚ ਕੁਛ ਨਹੀਂ ਕਿਹਾ। ਮੈਕਲੌਫਲਿਨ ਦਾ ਘਰ ਵਾਲਾ ਬੈਨ ਯੋਹੋ ਇੱਕ ਸਟ੍ਰੈਟਜੀ ਗਰੁੱਪ ਦਾ ਮਾਲਕ ਆ। ਇਹ ਉਹੀ ਬੰਦਾ ਆ ਜਿਸ ਨੂੰ $220 ਮਿਲੀਅਨ ਦੀ DHS ਦੀ ਐਂਟੀ ਇਮੀਗ੍ਰੇਸ਼ਨ ਐਡਵਰਟਾਈਜ਼ਿੰਗ ਬਾਏ ਆਊਟ ਜਿਹੜਾ ਉਹ ਮਿਲਿਆ ਸੀਗਾ। ਸੋ ਮੈਕਲੌਫਲਿਨ ਦੀ ਜਿਹੜੇ ਘਰ ਵਾਲੇ ਦੀ ਕੰਪਨੀ ਨੂੰ ਇਹ ਜਿਹੜਾ ਸਰਕਾਰੀ ਪੈਸਾ ਇੱਕ ਹਿਸਾਬ ਦੇ ਨਾਲ ਉਹ ਐਡਸ ਰਨ ਕਰਨ ਦੇ ਲਈ ਬਣਾਉਣ ਦੇ ਲਈ ਜਿਹੜਾ ਹੋ ਗਿਆ ਸੀ। ਉਧਰ ਕ੍ਰਿਸਟੀ ਨਿਓਮ ਦੀਆਂ ਮੁਸ਼ਕਿਲਾਂ ਕੋਈ ਬਾੜੀਆਂ ਸੌਖੀਆਂ ਨਹੀਂ ਹੋਈਆਂ। ਕ੍ਰਿਸਟੀ ਨਿਓਮ ਦਾ ਅਫੇਅਰ ਦਾ ਰੌਲਾ ਜਿਹੜਾ ਇਸ ਟਾਈਮ ਪੈ ਰਿਹਾ ਆ, ਉਹਦੇ ਆਪਣੇ ਹੀ ਟੌਪ ਦੇ ਏਡ ਕੋਰੀ ਲੈਵਨਡੋਵਸਕੀ ਦੇ ਜਿਹੜੇ ਉਹ ਨਾਲ ਇੱਕ ਵਾਰੀ ਸ਼ਾਲ ਭੁੱਲ ਗਏ ਸੀਗੇ ਨੇਵੀ ਦਾ ਜਿਹੜਾ ਕੋਈ ਪਾਇਲਟ, ਤਾਂ ਉਹਨੂੰ ਫਾਇਰ ਕਰਤਾ ਸੀਗਾ ਇਸ ਕੋਰੀ ਲੈਵਨਡੋਵਸਕੀ ਨੇ। ਸੋ ਹੁਣ ਟਰੰਪ ਉਹਨਾਂ ਨੂੰ ਵੀ ਇਸ ਦੇ ਬਾਬਤ ਕ੍ਰਿਸਟੀ ਨਿਓਮ ਤੇ ਉਸਦੇ ਹੇਠਾਂ ਕੰਮ ਕਰਨ ਵਾਲੇ ਜਿਹੜੇ ਆ ਕੋਰੀ ਉਸਦੇ ਬਾਰੇ ਜਿਹੜੇ ਸਵਾਲ ਆ ਉਹ ਕਿਤੇ ਜਿਹੜੇ ਹੋ ਗਏ ਹੈਗੇ ਆ। ਸੋ ਦੇਖੋ ਕੀ ਬਣਦਾ ਆ। DHS ਜਿਹੜੀ ਇਸ ਟਾਈਮ ਫੰਡਿੰਗ ਵੀ ਜਿਹੜੀ ਹਰਜੋਤ ਸਿੰਘ ਜੀ ਰੁਕੀ ਹੋਈ ਆ, ਕਿਉਂਕਿ ਦੋਨਾਂ ਪਾਰਟੀਜ਼ ਦੇ ਵਿੱਚ ਸਮਝੌਤਾ ਨਹੀਂ ਹੋਇਆ ਇਸ ਨੂੰ ਫੰਡ ਕਰਨ ਨੂੰ ਜਿਹੜਾ ਉਹ ਲੈ ਕੇ, ਤੇ ਉਧਰ ਆਪਸ ਦੇ ਵਿੱਚ ਇਹ ਰੌਲਾ ਰੱਪਾ ਜਿਹੜਾ ਇਹਨਾਂ ਦਾ ਇਹ ਚੱਲ ਰਿਹਾ। ਪਿਛਲੀ ਕੈਬਨਿਟ ਮੀਟਿੰਗ ਦੇ ਵਿੱਚ ਕ੍ਰਿਸਟੀ ਨਿਓਮ ਨੂੰ ਇੱਕ ਵੀ ਜਿਹੜਾ ਸਵਾਲ ਨਾ ਪੁੱਛਿਆ ਗਿਆ ਤੇ ਨਾ ਉਹਨਾਂ ਦਾ ਕੋਈ ਸਵਾਲ ਜਿਹੜਾ ਉਹ ਲਿਆ ਗਿਆ ਸੀਗਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਕੋਲੋਂ। ਇੱਕ ਹੋਰ ਕੰਟਰੋਵਰਸੀ ਇਹਨਾਂ ਦੀ ਜਿਹੜੀ ਨਿਕਲ ਕੇ ਉਹ ਆ ਰਹੀ ਆ, ਕਹਿੰਦੇ ਵੀ ਇਸ ਨੂੰ ਆਈਸ ਬਾਰ ਵੀ ਕਰਕੇ ਕ੍ਰਿਟਿਸਿਜ਼ਮ ਦੇ ਤੌਰ ਦੇ ਉੱਤੇ ਵੀ ਜਾਂ ਮਜ਼ਾਕੀਆ ਤੌਰ ਦੇ ਉੱਤੇ ਵੀ ਬੁਲਾਇਆ ਜਾਂਦਾ ਆ। ਕਹਿੰਦੇ ਵੀ ਕ੍ਰਿਸਟੀ ਨਿਓਮ ਆਪਣੇ ਹੀ ਮਹਿਕਮੇ ਦੇ ਵਿੱਚ ਕੈਬਨਿਟ ਮੀਟਿੰਗਸ ਜਿਹੜੀਆਂ ਉਹ ਲੈ ਰਹੀ ਸੀ ਤੇ ਉਹ ਬਾਹੜੀ ਗੱਲ ਜਿਹੜੀ ਕਹਿੰਦੇ ਵੀ ਜਚੀ ਨਹੀਂ ਹੈਗੀ ਟਰੰਪ ਹੁਣਾਂ ਨੂੰ। ਸੋ ਇਸ ਟਾਈਮ ਖੁੱਡੇ ਲਾਈਨ ਇਹਨਾਂ ਨੂੰ ਲਾਇਆ ਆ, ਨੁਕਰੇ ਜਿਹੜਾ ਉਹ ਲਾਇਆ ਪਿਆ ਆ। ਸੋ ਦੇਖੋ ਕੀ ਇਸ ਦੇ ਵਿੱਚ ਅੱਗੇ ਬਣਦਾ ਆ, ਕੀ ਇਹ ਜਿਹੜੀ ਕੀ ਕਹਿੰਦੇ ਹੁੰਦੇ ਆ ਕਿਸ਼ਤੀ ਡੁੱਬ ਰਹੀ ਤੋਂ ਪਹਿਲਾਂ ਨਿਕਲ ਰਹੇ ਨੇ ਇਹ ਮੈਕਲੌਫਲਿਨ ਦਾ ਅਸਤੀਫਾ ਉਹ ਐਂਗਲ ਤੋਂ ਦੇਖਿਆ ਜਾਵੇ, ਜਾਂ ਫਿਰ ਉਹ ਹੁਣ ਬੇਸਿਕਲੀ ਇੰਨੇ ਬਿਆਨਬਾਜ਼ੀ, ਕਿਉਂਕਿ ਕਾਫੀ ਹੌਟ ਸੀਟ ਦੇ ਵਿੱਚ ਉਹਨਾਂ ਨੂੰ ਰਹਿਣਾ ਪੈਂਦਾ ਆ ਵੀ ਬੰਦਾ ਅਕਸਰ ਬਰਨ ਆਊਟ ਵੀ ਜਿਹੜਾ ਉਹ ਹੋ ਹੀ ਜਾਂਦਾ ਹੈ।